अब पुत्र इधर मोड़ ला आया है गली अच्छा जी अच्छा बाबा आए गली पुत्र अब बस पुत्र अब बस आए आ कहाँ आई बाबा कार पुत्र बस बस एक मिनट बाबा जी एक मिनट आराम ना एक मिनट ठहर जो तुसी बस आ जाओ आ जाओ आओ जी आओ ध्यान ना पुत्र चलो जी चलो चलो आए रम आ गुड़िया किथे आ मैनू लगदा ड्यूटी ते चली गई है ओ काका इन्हां पुत्र ते बिठा बैठो जी आ तेरा भला होवे पुत्र ओ तेरी खैर होवे ओए अच्छा सही होके बैठ जाओ ओए ते इरम कौन है जिन्हें तुसी वादा देन डे ओए पुत्र ओ इरम मेरी धी आ ओ माशाअल्लाह पढ़ी लिखी कुड़ी है बीए कीता ਉਹਨੇ ਆਪੇ ਕੰਪਿਊਟਰ ਵਗੈਰਾ ਜਿਹੜੇ ਨੇ ਹੁੰਦੇ ਉਹ ਵੀ ਪੁੱਤ ਨੇ ਕੋਰਸ ਕੀਤਾ ਵਾ ਲੇਕਿਨ ਪੁੱਤਰ ਮੈਂ ਸੋਚਦਾ ਮੇਰੀ ਧੀ ਨੂੰ ਕੋਈ ਗਵਰਨਮੈਂਟ ਦੀ ਨੌਕਰੀ ਲੱਭ ਜਵੇ ਚਾਚਾ ਜੀ ਕੀ ਗੱਲ ਕਰਨ ਡਏ ਹੋ ਤੁਸੀਂ ਇਹ ਪਾਕਿਸਤਾਨ ਆ ਇੱਥੇ ਬਗੈਰ ਸਿਫਾਰਿਸ਼ ਤੋਂ ਜਾਂ ਬਗੈਰ ਰਿਸ਼ਵਤ ਤੋਂ ਨੌਕਰੀ ਲੱਭ ਸਕਦੀ ਹੈ ਤੇ ਮੈਰਿਟ ਤੇ ਨਹੀਂ ਕੋਈ ਵੀ ਇੱਥੇ ਰੱਖਦਾ ਕਿਸੇ ਨੂੰ ਵੀ ਪੈਸਾ ਧੇਲਾ ਖਰਚੋ ਫੇਰ ਨੌਕਰੀ ਲੱਭਦੀ ਗੱਲ ਤਾਂ ਤੂੰ ਠੀਕ ਕਹਿਣਾ ਪੁੱਤਰਾ ਇਸ ਮੁਲਕ 'ਚ ਬਗੈਰ ਰਿਸ਼ਵਤ ਤੋਂ ਕੋਈ ਕੰਮ ਨਹੀਂ ਹੁੰਦਾ ਤੇ ਬਾਕੀ ਰਹੀ ਤੂੰ ਤਾਂ ਫਰਿਸ਼ਤਾ ਬਣ ਕੇ ਹੀ ਆਇਆ ਜਿਵੇਂ ਮੈਂ ਬੁੱਢਾ ਬੰਦਾ ਡਿੱਗ ਪਿਆ ਸੀ ਤੂੰ ਨਾ ਆਉਂਦਾ ਟਾਈਮ ਸਿਰ ਹਸਪਤਾਲ ਨਾ ਪਹੁੰਚਾਉਂਦਾ ਤੇ ਪੁੱਤਰ ਮੈਂ ਤੇ ਮਰ ਜਾਣਾ ਸੀ ਇਹ ਤੇ ਤੂੰ ਮੇਰੇ ਤੇ ਇਹਸਾਨ ਕੀਤਾ ਪੁੱਤਰਾ ਉਹ ਚਾਚਾ ਜੀ ਆਸਾਨ ਕਾਹਦਾ ਮੈਂ ਤਾਂ ਇਨਸਾਨੀਅਤ ਦੇ ਨਾਤੇ ਫਰਜ਼ ਨਿਭਾਇਆ ਵਾ ਨਾਲੇ ਵੈਸੇ ਵੀ ਤੁਸੀਂ ਮੇਰੇ ਬਾਪ ਦੀ ਉਮਰ ਦੇ ਹੋ ਪੁੱਤਰਾ ਮੈਂ ਤੇਰੇ ਤੇ ਬੜਾ ਖੁਸ਼ ਹਾਂ ਮੇਰੀ ਧੀ ਪ੍ਰਾਈਵੇਟ ਸਕੂਲ ਦੇ ਵਿੱਚ ਟੀਚਰ ਆ ਭਾਵੇਂ ਤੂੰ ਚੜੇਲਾ ਦਾ ਚੇਅਰਮੈਨ ਨਹੀਂ ਲੱਗਦਾ ਲੇਕਿਨ ਮੈਂ ਚਾਹੁੰਦਾ ਉਹਦਾ ਵਿਆਹ ਤੇਰੇ ਨਾਲ ਕਰ ਦੇਵਾਂ ਬੇਸ਼ੱਕ ਤੂੰ ਨਹੀਂ ਨਾਉਂਦਾ ਨਾ ਲੇਕਿਨ ਮੇਰਾ ਪੁੱਤ ਥੋੜਾ ਪਰਫਿਊਮ ਲਾ ਲਿਆ ਕਰ ਤਾਂ ਕਿ ਨਾ ਬੰਦੇ ਦਾ ਬਹਿਣਾ ਮੁਨਾਸਬ ਹੋ ਜਵੇ ਕੋਲ ਤੇਰੀ ਮਿਹਰਬਾਨੀ ਬੱਚਿਆ ਤੂੰ ਇੱਥੇ ਤੱਕ ਮੈਨੂੰ ਲੈ ਕੇ ਆਇਆ ਇੱਕ ਗਰੀਬ ਆਦਮੀ ਤੈਨੂੰ ਇਸ ਤੋਂ ਲਿਆ ਜ਼ਿਆਦਾ ਕੀ ਕਰ ਸਕਦਾ ਉਹ ਚਾਚਾ ਜੀ ਮੈਂ ਤਾਂ ਇਹ ਸਾਰਾ ਕੰਮ ਇਨਸਾਨੀਅਤ ਦੇ ਨਾਤੇ ਕੀਤਾ ਸੀ ਤੁਸੀਂ ਮੈਨੂੰ ਇਸ ਕੰਮ ਦਾ ਐਡਾ ਵੱਡਾ ਸਿਲਾ ਦੇ ਰਹੇ ਹੋ ਜੇ ਤੁਹਾਡੀ ਇਹੀ ਮਨਸ਼ਾ ਵਾ ਤੇ ਮੇਰਾ ਵੀ ਘਰ ਆਬਾਦ ਹੋ ਜਾਏਗਾ ਚਲੋ ਤੁਹਾਡੀ ਧੀ ਮੇਰੇ ਘਰ 'ਚ ਆ ਜਾਏਗੀ ਮੇਰਾ ਵੀ ਕੋਈ ਖਾਣ ਪਕਾਉਣ ਦਾ ਬੰਦੋਬਸਤ ਬਣ ਜਾਊ ਠੀਕ ਹੈ ਪੁੱਤਰਾ ਕੱਲ 3 ਵਜੇ ਇਸ ਮੂੰਹ ਨੂੰ ਸਿਰੇ ਨਾਲ ਲੁਕਾ ਕੇ ਨਹਾ ਕੇ ਤੇ ਹਲਕਾ ਜਿਹਾ ਪਰਫਿਊਮ ਲਾ ਕੇ ਤੇ ਮੇਰੇ ਪੁੱਤਰ ਆ ਜੀ ਤੇ ਮੈਂ ਤੇਰਾ ਵਿਆਹ ਆਪਣੀ ਧੀ ਨਾਲ ਕਰ ਦਿਆਂਗਾ ਚਾਚਾ ਜੀ ਇੰਨੀਆਂ ਤਾਂ ਡਾਕਟਰ ਨਹੀਂ ਦੱਸਦਾ ਜਿੰਨੀਆਂ ਤੁਸੀਂ ਦੱਸਣ ਡਏ ਆ ਪਰ ਫੇਰ ਵੀ ਮੈਨੂੰ ਤੁਹਾਡੀ ਆਖਰਲੀ ਗੱਲ ਬੜੀ ਪਸੰਦ ਆਈ ਠੀਕ ਹੋ ਗਿਆ ਮੈਂ ਪਾਪਾ ਕੱਲ 3 ਵਜੇ ਸਿਰੇ ਲਾ ਕੇ ਆ ਜਾਣਾ ਇੰਨਾ ਰੌਲਾ ਨਹੀਂ ਜਿੰਨਾ ਤੁਸੀਂ ਨਾ ਫੜਫੜ ਦੱਸਣ ਡਏ ਲੋਕਾਂ ਨੂੰ ਓਹੋ ਇਦਾਂ ਤੇ ਚਾਨੀ ਲੱਗਣੀ ਮੈਂ ਤੇ ਪਿੰਡ 'ਚ ਇੱਕ ਬੱਕਰਾ ਹੋਰ ਉਮੀਦਵਾਰ ਤਿਆਰ ਹੋ ਰਿਹਾ ਤੇ ਵਾਵਾ ਉਹਦੇ ਘਰ ਪੈਸਾ ਤੇ ਲਾਉਣ ਉਹਨੂੰ ਲੁੱਟਣ ਦੀ ਤਿਆਰੀ ਕਰ ਲਈ ਮੋ ਚੱਲ ਈਰਮ ਫੜ ਬੱਕਰੇ ਨੂੰ ਲੈ ਇਹਦੇ ਤੇ ਵਿਆਹ ਵਾਲਾ ਚਾਅ ਮੈਂ ਕਰਦੀ ਆ ਮੱਠਾ ਇਹ ਆਇਆ ਵਿਆਹ ਕਰਨ ਹਾਏ ਹਾਏ ਓਏ ਇਹ ਕੁੜੀ ਆ ਛੜੇ ਦੇ ਘਰ ਕੇ ਲੈਣ ਚੱਲ ਗਈ ਸਿੱਧੀ ਲੰਘ ਗਈ ਆ ਚਲੋ ਬੰਦਿਆ ਇਹਦੇ ਮਗਰ ਹੀ ਚੱਲ ਮਗਰ ਨਹੀਂ ਜਾਣਾ ਉਹ ਉੱਥੇ ਬਹਿ ਕੇ ਦੇਖ ਇਹ ਕਦੋਂ ਬਾਹਰ ਨਿਕਲਦੀ ਆ ਚੱਲ ਓਏ ਇਮਲੀ ਆ ਜੱਲਾ ਨੇ ਤੇ ਉਹ ਟਾਈਮ ਲੈ ਹੀ ਆਂਦਾ ਕਿ ਤੂੰ ਵੀ ਘਰ ਵਾਲਾ ਹੋਣ ਲੱਗਾ ਕਿੱਧਰ ਆਹਾਰ ਸ਼ਰ ਪਾ ਕੇ ਕਿੱਧਰ ਮੂੰਹ ਚੱਕਿਆ ਹੈ ਪਿਆਰ ਮੇਰੇ ਨਾਲ ਮੁਹੱਬਤਾਂ ਮੇਰੇ ਨਾਲ ਆ ਵਿਆਹ ਕਿੱਧਰ ਕਰਨ ਲੱਗਾ ਹੈ ਓ ਬੀਬੀ ਕੌਣ ਆ ਤੂੰ ਤੈਨੂੰ ਤਾਂ ਮੈਂ ਜਾਣਦਾ ਹੀ ਨਹੀਂ ਹੈਗਾ ਉਹ ਮੇਰਾ ਵਿਆਹ ਹੋਣ ਲੱਗਾ ਵਾ ਜਾ ਮੇਰੀ ਭੈਣ ਕੰਮ ਕਰ ਜਾ ਕੇ ਕਿਤੇ ਆਪਣਾ ਹਾਏ ਮੈਂ ਲੁੱਟੀ ਗਈ ਲੈ ਤੂੰ ਲੁੱਟੀ ਗਈ ਤੂੰ ਫਲੈਂਕੋ ਚ ਲੁੱਟੀ ਹਾਏ ਗਈ ਮੈਂ ਤੂੰ ਮੈਨੂੰ ਹੁਣੇ ਭੈਣ ਕਹਿਤਾ ਤੇ ਹੋਰ ਵੇ ਜਿਹੜੇ ਮੈਨੂੰ ਸੁਪਨੇ ਵਹਾਏ ਉਹਨਾਂ ਦਾ ਕੀ ਕਰਨਾ ਉਹ ਤਾਂ ਸੌਂਦੀ ਕਿ ਇਸ ਟਾਈਮ ਜਿਹੜਾ ਸੁਪਨੇ ਦੇਖਣੇ ਤੂੰ ਹਾਏ ਲਾ ਮੇਰੇ ਨਿੱਕੇ ਨਿੱਕੇ ਸੁਪਨਿਆਂ 'ਚ ਅੱਗ ਲਾਤੀ ਕਿੱਦਾਂ ਪੱਠਾ ਬੌਣ ਤੁਰ ਪਿਆ ਆ ਦੇਖ ਮੇਰੀ ਗੱਲ ਸੁਣ ਇੰਜ ਨਾ ਕਰ ਮੇਰੇ ਨਾਲ ਤੂੰ ਉਂਝ ਵੀ ਨਾ ਕਰ ਤੇਰੀ ਮਿਹਰਬਾਨੀ ਆ ਕਿ ਕਿਸੇ ਦਾ ਘਰ ਨਾ ਖਰਾਬ ਕਰ ਜਿਹੜਾ ਤੂੰ ਉਹਦੇ ਨਾਲ ਵਿਆਹ ਕਰਨਾ ਤੂੰ ਮੇਰੇ ਨਾਲ ਵਿਆਹ ਉਹ ਕਰ ਲੈ ਬੀਬੀ ਮੈਂ ਬੜਾ ਸ਼ਰੀਫ ਆਦਮੀ ਆ ਬਾਬੇ ਨੇ ਸੱਚ ਮਸੀਹ ਰਿਸ਼ਤਾ ਦਿੱਤਾ ਜਾ ਮੇਰੀ ਭੈਣ ਦਿਮਾਗ ਨਾ ਖਰਾਬ ਕਰ ਮੇਰਾ ਵੇ ਮੇਰਾ ਦਿਮਾਗ ਸਹੀ ਆ ਆਪਣੇ ਦਿਮਾਗ ਦਾ ਇਲਾਜ ਕਰਾ ਜੇ ਤੂੰ ਮੇਰੇ ਨਾਲ ਵਿਆਹ ਨਾ ਕੀਤਾ ਤਾਂ ਪੂਰੇ ਪਿੰਡ 'ਚ ਤੈਨੂੰ ਮੈਂ ਬਦਨਾਮ ਕਰ ਛੱਡਣਾ ਤੇ ਕਿਸੇ ਨੂੰ ਮੂੰਹ ਵਿਖਾਉਣ ਦੇ ਕਾਬਿਲ ਨਹੀਂ ਰਹੇਗਾ
ਜੇ ਵਿਆਹ ਕਰਨਾ ਹੈ ਤੇ ਮੇਰੇ ਨਾਲ ਹੀ ਹੋਣਾ ਤੇਰਾ ਵਿਆਹ, ਮੈਂ ਤੈਨੂੰ ਦੱਸ ਦਵਾਂ। ਹਾਰ ਵਿੰਗਾ ਕਰ ਸਿੱਟਿਆ ਵਾ ਤੇ ਮੈਨੂੰ ਲੱਗਦਾ ਮੇਰੇ ਸ਼ਰੀਕਾਂ ਨੇ ਕੋਈ ਚਾਲ ਚੱਲੀ ਆ ਮੇਰੇ ਖਿਲਾਫ। ਮੈਂ ਸੋਚ ਲਿਆ ਵਾ, ਵੇ ਮੈਂ ਤੂੰ ਵੀ ਵਿਆਹ ਸੋਚ- ਕਰਾਉਣਾ ਹੀ ਤੇਰੇ ਨਾਲ ਵਾ। ਮੈਂ ਕਿਸੇ ਹੋਰ ਨਾਲ ਵਿਆਹ ਕਰਾਉਣਾ ਹੀ ਨਹੀਂ। ਨਹੀਂ, ਉਹ ਮੈਂ ਤੂੰ ਹੀ ਨਹੀਂ- ਮੇਰੀ ਵਹੁਟੀ ਆ। ਨਹੀਂ ਮੈਂ ਨਹੀਂ ਵਿਆਹ ਉਹ ਕਰਨਾ। ਨਹੀਂ, ਤੂੰ ਲੈ ਟੈਨਸ਼ਨ ਨਾ ਲੈ, ਅੱਜ ਤੋਂ ਬਾਅਦ ਹੁਣ ਵਿਆਹ ਤੇਰੇ ਨਾਲ ਹੀ ਹੋਏਗਾ। ਛੱਡ ਉਹਨੂੰ ਤੂੰ। ਮੈਂ ਤੇਰੇ ਨਾਲ ਕਾਹਤੋਂ ਵਿਆਹ ਉਹ ਕਰਨਾ? ਤੂੰ ਫਿਕਰ ਨਾ ਕਰ। ਨਹੀਂ, ਮੈਂ ਵਿਆਹ ਨਹੀਂ ਕਰਨਾ ਤੇਰੇ ਉਹ ਨਾਲ। ਤੈਨੂੰ ਕਰਨਾ ਪੈਣਾ, ਤੂੰ ਆਈ ਨਹੀਂ ਵਿਆਹ ਕਰਾਉਣ ਹੁਣ। ਮੇਰੀ ਗੱਲ ਤੇ ਸੁਣ। ਸੁਣਾਉਣੇ ਓਏ ਤੈਨੂੰ ਮੇਰੀ ਆ ਗੱਲ ਕੇ। ਸੁਣ। ਉਹ ਤੂੰ ਠਹਿਰ, ਵਹੁਟੀ ਬਣ, ਤੇ ਮੈਂ ਆਇਆ ਹੁਣੀ। ਆ ਮੈਨੂੰ ਪਹਿਲਾ ਵਿਆਹ ਕਰਿਆ ਹੁਣ ਤੇ ਦੂਜਾ ਵਿਆਹ ਆਣ ਕੇ ਮੈਂ ਤੇਰੇ ਨਾਲ ਹੀ ਕਰੂੰਗਾ। ਐਡੀ ਤੂੰ ਵਿਆਹ ਕਰਾਉਣ ਵਾਲੀ, ਲਾਉਣਾ ਤੇਰਾ ਹਿਸਾਬ ਮੈਂ ਆਣ ਕੇ। ਓਏ ਇਹ ਤਾਲਾ ਲਾ ਰਿਹਾ ਕੁੜੀ ਅੰਦਰ। ਚਲੋ ਡਾਊਨ ਜਾ ਕੇ ਪਤਾ ਕਰ। ਪਹਿਲੇ ਤਾਂ ਇੰਬਲੀ ਨੂੰ ਗੱਲਾਂ 'ਚ ਲਾ ਗਿਆ ਨਾ, ਚਾਬੀ ਕਿਸੇ ਤਰ੍ਹਾਂ ਇਹਦੀ ਜੇਬ 'ਚੋਂ ਕੱਢ। ਚੱਲ ਇੰਗਲਿਸ਼ ਸ਼ਗਨਾਂ ਵਾਲੇ ਘਰ ਪਹੁੰਚ, ਤੈਨੂੰ ਉਡੀਕਣ ਡਏ ਹੁਣੇ ਅਗਲੇ। ਅਸਲਾਮੁ ਅਲੈਕਮ। ਬੜਾ ਤਿਆਰ ਸ਼ਿਆਰ ਹੋ ਕੇ ਮਾਲਾ ਸ਼ਾਲਾ ਗਲ 'ਚ ਪਾ ਕੇ ਸੋਹਣਾ ਕੁੜਤਾ ਪਾ ਕੇ ਮੇਰਾ ਯਾਰ ਕਿੱਥੇ ਜਾ ਰਿਹਾ ਵਾ? ਵਿਆਹ ਤੇ ਵਿਆਹ ਕਿਹਦਾ? ਆਪਣਾ ਮੇਰਾ ਵਿਆਹ। ਉਹ ਤੈਨੂੰ ਕਿਹਨੇ ਕੁੜੀ ਦੇਤੀ ਓਏ? ਇੱਕ ਹੈਗਾ- ਉਹਦੇ ਨਸੀਬ ਫੜ ਗਏ ਇੱਕ ਓਏ। ਹੈਗਾ ਬੰਦਾ, ਤੈਨੂੰ ਦੱਸੂਗਾ। ਉਹ ਇੱਧਰ ਆਣ ਕੇ ਲੁੱਡੀਆਂ ਪਾ, ਧੂਲੇ ਦੇ ਅੱਗੇ ਪਾਈ ਦੀਆਂ ਸੀ ਲੁੱਡੀਆਂ। ਹਾਂ ਸ਼ਹਜ਼ਾਦਾ ਹੁਣ ਮੰਮੀ ਚਲਾ ਨਾਲ। ਤੂੰ ਨਹੀਂ, ਸਰਵਾਲੇ ਦਾ ਕੰਮ ਹੀ ਕੋਈ ਨਹੀਂ, ਇਕੱਲੇ ਦਾ ਕੰਮ ਆ ਮੇਰਾ। ਮੈਂ ਮਗਰ ਮਗਰ ਆ ਜਾਊਂਗਾ। ਮਗਰ ਤੂੰ ਕੁੱਤਾ ਵਾ। ਕਿਹਨੇ ਦੇਤੀ ਆ? ਹੈਗਾ ਇੱਕ ਬੰਦਾ ਤੇਰੇ ਮੂੰਹ ਤੇ ਫੜ ਕਰਾਉਂਗਾ। ਗਏ ਨਸੀਬ। ਉਹ ਜਾ ਓਏ, ਨਸ਼ਾ ਜਿਹਾ ਮੱਥੇ ਲੱਗ ਗਿਆ। ਤੇਰੇ ਤਾਂ ਪਹਿਲੇ ਸੜੇ ਸੀ, ਉਹਦੇ ਵੀ ਸੜ ਗਏ। ਉਹ ਮੁੜ ਗਿਆ ਜੀ। ਆ ਹੀ ਨਾ ਜਾਵੇ। ਖੁੱਲ ਗਿਆ। ਓਹੋ ਓਏ ਸਾਹਮਣੇ ਵੀ ਤਾਲਾ ਲੱਗਾ। ਚਲੋ ਬੰਦਿਆ, ਬਾਹਰਲਾ ਤਾਲਾ ਤਾਂ ਖੁੱਲ ਗਿਆ, ਹੁਣ ਅੰਦਰਲਾ ਖੋਲ ਕਿਸੇ ਤਰ੍ਹਾਂ। ਚਲੋ ਬੰਦਿਆ, ਤੇਰੀ ਕਿਸਮਤ ਦਾ ਤਾਲਾ ਤਾਂ ਖੁੱਲ ਗਿਆ, ਹੁਣ ਇਹ ਤਾਲਾ ਖੋਲ। ਲੱਗਦਾ ਕੁੜੀ ਅੰਦਰ ਹੀ ਆ। ਉਹ ਅੰਦਰ ਹੀ ਆ। ਜੀ ਤੁਹਾਡੀ ਬਹੁਤ ਮਿਹਰਬਾਨੀ, ਤੁਸੀਂ ਮੈਨੂੰ ਇਸ ਜੇਲ੍ਹ ਤੋਂ ਆਜ਼ਾਦ ਕੀਤਾ ਤੇ ਤੁਸੀਂ ਮੇਰੀ ਜਾਨ ਬਚਾਈ। ਮੇਰੀ ਇਸ ਜਾਨ ਦੇ ਹੁਣ ਹੱਕਦਾਰ ਤੁਸੀਂ ਹੋ ਤੇ ਮੈਂ ਵਿਆਹ ਵੀ ਹੁਣ ਤੁਹਾਡੇ ਨਾਲ ਹੀ ਕਰਾਂਗੀ। ਮੈਂ ਨਹੀਂ ਬੀਬੀ ਤੇਰੇ ਨਾਲ ਵਿਆਹ ਕਰਾਉਣਾ। ਤੂੰ ਤਾਂ ਬੜੀ ਚਲਾਕ ਹੁਸ਼ਿਆਰ ਲੱਗਦੀ ਆ। ਨਾਲੇ ਤੂੰ ਇਮਲੀ ਦਾ ਪਤਾ ਨਹੀਂ ਕੀ ਚੱਕਰ ਚਲਾਇਆ ਹੋਣਾ ਵਾ। ਮੈਂ ਨਹੀਂ ਤੇਰੇ ਨਾਲ ਵਿਆਹ ਕਰਾਉਣਾ। ਉਹ ਤੇਰੀ ਮਿਹਰਬਾਨੀ, ਹੁਣ ਇੱਥੋਂ ਨਿਕਲਣ ਵਾਲੀ ਗੱਲ ਕਰ ਤੇ ਮੈਨੂੰ ਆਪਣੇ ਘਰ ਲੈ ਜਾ। ਸਾਰੀ ਕਹਾਣੀ, ਕਿੱਸਾ ਕਹਾਣੀ ਜੋ ਵੀ ਆ ਮੈਂ ਤੈਨੂੰ ਉੱਥੇ ਸੁਣਾਵਾਂਗੀ ਤੇ ਮੈਂ ਤੇਰੇ ਨਾਲ ਕੋਈ ਫਰੇਬ ਨਹੀਂ ਕਰਾਂਗੀ। ਮੈਂ ਵਿਆਹ ਤੇਰੇ ਨਾਲ ਹੀ ਕਰਾਂਗੀ। ਅਗਰ ਜੇ ਮੈਂ ਫਰੇਬ ਕੀਤਾ ਤੇ ਮੈਨੂੰ ਇਮਲੀ ਦਾ ਬੁਖਾਰ ਚੜ ਜੇ। ਉਹ ਤੇਰੀ ਖੈਰ ਹੋਵੇ, ਬੜੀ ਸਿਆਣੀ ਲੱਗੀ ਏ। ਇੱਕ ਦਿਨ ਬੁਖਾਰ ਮੈਨੂੰ ਚੜੇ, ਦੂਏ ਦਿਨ ਤੈਨੂੰ ਬੁਖਾਰ ਚੜੇ। ਸਿੱਧੀ ਸਿੱਧੀ ਗੱਲ ਦੱਸ, ਮੇਰੇ ਕੋਲ ਰਕਸ਼ੇ ਦਾ ਕਿਰਾਇਆ ਹੈ ਨਹੀਂਗਾ ਤੇ ਇੱਥੋਂ ਨਿਕਲਣ ਵਾਲੀ ਗੱਲ ਕਰ। ਹੁਣ ਮੈਂ ਕਿਤੇ ਨਹੀਂ ਜਾਣਾ, ਹੁਣ ਮੈਂ ਤੇਰੇ ਨਾਲ ਤੇਰੇ ਘਰ ਜਾਣਾ ਤੇ ਹਮੇਸ਼ਾ ਤੇਰੀ ਬੀਵੀ ਬਣ ਕੇ ਰਹਿਣਾ ਵਾ। ਤੇ ਤੂੰ ਹੁਣ ਬਸ ਮੈਨੂੰ ਇੱਥੋਂ ਆਪਣੇ ਘਰ ਲੈ ਕੇ ਚੱਲ। ਚੱਲ ਤੇਰੀ ਮਰਜ਼ੀ, ਜੋ ਅੱਲਾ ਨੂੰ ਮਨਜ਼ੂਰ। ਆਹ ਤਾਲਾ ਲਾ ਲਵਾਂ ਮੈਂ ਪਹਿਲੇ ਕਿਸੇ ਤਰ੍ਹਾਂ। ਲਾਲਾ ਤਾਲਾ। ਉਹ ਆ ਹੀ ਨਾ ਜਾਵੇ। ਫਟਾਫਟ ਲਾ। ਉਹ ਚਾਬੀ ਵਿੱਚ ਹੀ ਰਹਿਣ ਦੇ, ਵਿੱਚ ਹੀ ਰਹਿਣ ਦੇ, ਆ ਜਾ। ਉਹ ਜੁੱਤੀ ਤਾਂ ਲੈ ਲਵਾਂ। ਚੱਲ ਓਏ ਮਿਲੀ, ਇੱਕੋ ਹੀ ਲਾੜਾ ਤੇ ਇੱਕੋ ਹੀ ਬਰਾਤੀ ਤੇ ਇੱਕੋ ਹੀ ਜੰਜ ਲੈ ਕੇ ਅੰਦਰ ਵੜ। ਹੁਣ 3 ਵਜੇ ਦਾ ਕਿਹਾ ਸੀ ਇਹਨਾਂ ਨੇ, 3:15 ਹੋ ਗਏ। ਅੱਲਾ ਖੈਰ ਕਰੇ। ਮੁੰਡਾ ਹਾਲ ਤੱਕ ਪਹੁੰਚਿਆ ਕਿਉਂ ਨਹੀਂ? ਮਸਲਾ ਨਾ ਬਣ ਗਿਆ ਹੋਵੇ। अस्सलाम वालेकुम जी बुजुर्गो। ਓਏ ਆ ਬਿਸਮਿਲ੍ਲਾ ਬਿਸਮਿਲ੍ਲਾ। ਮੈਂ ਸਦਕੇ ਲਓ ਮੈਂ ਜੀ। ਵਾਰੀ। ਮੈਂ ਬਾਬਾ ਜੀ ਵਾਅਦੇ ਦੇ ਮੁਤਾਬਕ ਗਲ 'ਚ ਹਾਰ ਪਾ ਕੇ ਦੂਲੇ ਦੀ ਮੁਕੰਮਲ ਤਿਆਰੀ ਕਰਕੇ ਤੁਹਾਡੇ ਕੋਲ ਆ ਗਿਆ। ਮੈਂ ਸਦਕੇ ਜਾਵਾਂ। ਉਹ ਕੰਮ ਕੀਤਾ ਨਾ ਮੈਂ ਤੈਨੂੰ ਕਿਹਾ ਸੀ। ਹਾਂਜੀ ਅੱਜ ਸੁੰਘ ਲਓ ਹਾਂ ਮੈਂ ਠੀਕ ਹੈ ਠੀਕ ਹੈ। ਬੁਲਾਓ ਕੁੜੀ ਨੂੰ, ਬੁਲਾਓ ਜਰਾ। ਆ ਜਾਂਦੀ ਕੁੜੀ, ਆ ਜਾਂਦੀ ਕੁੜੀ। ਉਹ ਮੇਰੀ ਗੱਲ ਸੁਣ ਕਾਕਾ। ਉਹ ਪਾਪਾ ਮੈਨੂੰ ਗੱਲ ਨਾ ਸੁਣਾਓ, ਫਟਾਫਟ ਕੁੜੀ ਕੱਢੋ। ਉਹ ਪੁੱਤਰ ਕੀ ਆਉਂਦਾ ਰੌਲਾ ਪਾਉਂਦਾ, ਕੁੜੀ ਕੱਢੋ ਕੁੜੀ ਕੱਢੋ। ਉਹ ਕੁੜੀ ਮੈਨੂੰ ਫੜਾ ਕੇ ਗਿਆ ਸੀ ਤੂੰ, ਤੇ ਕੁੜੀ ਕੱਢੋ ਉਧਾਰ ਫੜਾ ਗਿਆ ਸੀ ਮੈਨੂੰ। ਉਹ ਕਾਕਾ ਬੈਠ, ਤੇਰਾ ਪਾਣੀ ਛਾਣੀ ਪੀ ਕੇ ਰੋਟੀ ਛੋਟੀ ਤੇਰਾ ਇੰਤਜ਼ਾਮ ਕੀਤਾ, ਰੋਟੀ ਖਾ। ਨਿਕਾਹ ਹੋਏਗਾ ਤਾਂ ਬੁਲਾ ਨਹੀਂ। ਉਹ ਜੀ ਹਨੇਰਾ ਹੋ ਜਾਣਾ ਵਾ, ਮੁੜ ਕੇ ਮੈਨੂੰ ਵੀ ਨਹੀਂ ਰਾਹ ਦਾ ਪਤਾ ਲੱਗਣਾ। ਕੁੜੀ ਕਿਤੇ ਫਿਰੀ ਤੂੰ, ਮੈਂ ਕਿਤੇ ਜਾਊਂਗਾ। ਉਹ ਪੁੱਤਰ ਰਾਹ ਦਾ ਕੁੜੀ ਦੇਖ ਲਊਗੀ। ਮੈਨੂੰ ਪਤਾ ਤੂੰ ਰਾਹ 'ਚ ਤੂੰ ਨਜ਼ਰ ਨਹੀਂ ਆਉਣਾ ਕੁੜੀ ਨੂੰ। ਉਹ ਪਾਪਾ ਤੁਸੀਂ ਮੇਰੀ ਮਜਬੂਰੀ ਨਹੀਂ ਨਾ ਸਮਝਣ ਡਏ ਹੈਗੇ। ਮੈਂ ਘਰ ਜਾਣਾ ਵਾ, ਮੈਨੂੰ ਹੋਰ ਵੀ ਕੋਈ ਕੰਮ ਆ। ਉਹ ਪੁੱਤ ਕੁੜੀ ਤਿਆਰ ਹੋਣ ਡਈ ਹੈ, ਕਾਹਦੀ ਕਾਹਲੀ ਪਾਈ ਆ? ਇਹ ਮਾਲਾ ਕਿਰਾਏ ਤੇ ਨਹੀਂ ਲੈ ਕੇ ਆਇਆ ਕਿਤੋਂ? ਓਏ ਰਮ ਪੁੱਤਰ ਆ ਜਾ, ਉਹ ਤੇਰਾ ਧੂਲਾ ਕਾਲਾ ਪਿਆ ਆ। ਮੈਂ ਜੀ ਆਪ ਜਲਦੀ ਆ।
अस्सलाम वालेकुम। ਵਾਲੇਕੁਮ ਅੱਬਾ ਜੀ ਏਡੀ ਕਾਦੀ ਕਾਲੀ ਪਈ, ਮੈਂ ਅੰਦਰ ਤਿਆਰ ਹੋ ਰਹੀ ਸੀ ਅੱਛਾ, ਤੇ ਹੋਰ ਉਹ ਤੇਰਾ ਖਾਨਾ ਖਰਾਬ, ਤੇਰਾ ਬੇੜਾ ਗਰਕ, ਤੂੰ ਇੱਥੇ ਵੀ ਆ ਗਈ ਆ। ਕੀ ਮਤਲਬ ਤੇਰਾ? ਉਹ ਤੂੰ ਇੱਥੇ ਵੀ ਆ ਗਿਆ, ਤੂੰ ਇਹਨੂੰ ਜਾਣਦਾ ਵਾ? ਪਾਪਾ ਮੈਂ ਅੰਦਰ ਇਹਨੂੰ ਡੱਕ ਕੇ ਤਾਲਾ ਲਾ ਕੇ ਆਇਆ ਵਾਂ, ਇਹ ਮੇਰੇ ਆਉਣ ਤੋਂ ਪਹਿਲਾਂ ਹੀ ਇੱਥੇ ਆਣ ਕੇ ਬਹਿ ਗਈ ਆ। ਉਹ ਤੂੰ ਕੁੜੀਆਂ ਕਿ ਚੜੇਲ ਆ? ਓਏ ਯਾ ਕਰ ਚੁਗਿਆਂ ਦੇ ਮੁਰੱਬੇ। ਉਹ ਮੇਰੀ ਏਡੀ ਸੋਹਣੀ ਕੁੜੀ ਨੂੰ ਤੂੰ ਚੜੇਲ ਕਹਿਣ ਡਿਆ? ਮੈਂ ਤੇਰਾ ਯਾ ਕਰਦਾ, ਤੂੰ ਮੇਰੇ ਘਰ ਵੀ ਆਉਣ ਆਇਆ। ਕਿੱਡਾ ਤੂੰ ਬਦਤਮੀਜ਼ ਤੇ ਜਾਹਲ ਕਿਸਮ ਦਾ ਇਨਸਾਨ ਹੈ। ਤੈਨੂੰ ਕਿਸੇ ਨੇ ਬੋਲਣ ਦੀ ਤਮੀਜ਼ ਨਹੀਂ ਸਿਖਾਈ? ਤੇ ਅੱਬਾ ਜੀ ਮੇਰਾ ਇਹਦੇ ਨਾਲ ਵਿਆਹ ਕਰਨ ਦੇ ਹੋ ਤੁਸੀਂ? ਚਲੋ ਇਹਦਾ ਕਾਲਾ ਮੂੰਹ ਤੇ ਮੈਂ ਬਰਦਾਸ਼ਤ ਕਰ ਲਾਂਗੀ, ਪਰ ਇਹਦੀ ਕਾਲੀ ਜ਼ੁਬਾਨ ਮੇਰੇ ਕੋਲ ਬਰਦਾਸ਼ਤ ਨਹੀਂ ਹੋਣੀ। ਉਹ ਅੱਬੂ ਜੀ ਇਸ ਗੱਲ ਦਾ ਯਕੀਨ ਕਰੋ ਤੁਸੀਂ, ਮੈਨੂੰ ਆਪ ਅੰਦਰ ਬੰਦ ਕਰਕੇ ਤਾਲਾ ਲਾ ਕੇ ਆਇਆ ਵਾਂ। ਅੱਧੇ ਘੰਟੇ ਦਾ ਰਸਤਾ ਵਾ ਪੂਰਾ, ਇਹ ਮੇਰੇ ਤੋਂ ਪਹਿਲਾਂ ਹੀ ਇੱਥੇ ਪਹੁੰਚ ਗਈ। ਪਤਾ ਨਹੀਂ ਕਿਹਨੂੰ ਅੰਦਰ ਬੰਦ ਕਰਕੇ ਆ ਗਿਆ, ਕਿਹਦੇ ਨਸੀਬ ਸਾੜ ਤੇ। ਅੱਬਾ ਜੀ ਇਹ ਤੇ ਮੈਨੂੰ ਉਂਝ ਹੀ ਪਾਗਲ ਜਿਹਾ ਲੱਗਦਾ ਜੇ। ਉਹ ਨਹੀਂ ਅੱਬੂ ਜੀ, ਮੈਂ ਪਾਗਲ ਨਹੀਂ ਹੈਗਾ, ਇੱਥੇ ਇਹਨੂੰ ਵੇਖ ਕੇ ਮੈਂ ਪਾਗਲ ਹੋ ਗਿਆ ਵਾਂ। ਉਹ ਕਾਕਾ ਤੂੰ ਪਾਗਲ ਆ ਭਾਵੇਂ ਦੀਵਾਨਾ, ਭਾਵੇਂ ਤੂੰ ਕੰਧਾਂ 'ਚ ਟੱਕਰਾਂ ਮਾਰਦਾ, ਮੈਂ ਤੇਰੇ ਨਾਲ ਪੁੱਤ ਜ਼ਬਾਨ ਕੀਤੀ ਆ, ਮੈਂ ਉਹ ਪੂਰੀ ਕਰਾਂਗਾ। ਬਾਕੀ ਜਿਹੜਾ ਤੇਰਾ ਵਹਿਮ ਆ ਨਾ, ਉਹ ਮੇਰਾ ਪੁੱਤ ਜਾ ਕੇ ਘਰ ਜਾ ਕੇ ਕੱਢ ਲਈ। ਉਹ ਅੱਬੂ ਜੀ ਮੈਂ ਕਸਮ ਖਾਨਾ ਵਾਂ, ਮੈਂ ਇਸੇ ਕੁੜੀ ਨੂੰ ਬੰਦ ਕਰਕੇ ਆਇਆ ਉੱਥੇ। ਉਹ ਪੁੱਤ ਕਸਮ ਰਹਿਣ ਦੇ, ਕੋਈ ਪੱਕੀ ਗਾ ਜਿਹੜਾ ਤੈਨੂੰ ਬਾਦ ਜਿਵੇਂ ਹੋਈ ਆ। ਮੇਰੀ ਗੱਲ ਸੁਣ ਲਾ, ਮੈਂ ਜਿਹੜਾ ਤੇਰਾ ਕੰਮ ਕਰਨਾ ਸੀ ਉਹ ਕਰ ਦਿੱਤਾ। ਚਲਾਓ ਮੇਰਾ ਪੁੱਤ, ਚਲੀਏ। ਚੱਲ ਮੇਰਾ ਪੁੱਤ ਉੱਠੋ, ਆਓ ਉੱਥੇ ਮਸਜਿਦ ਚੱਲਦੇ ਤੇ ਤੁਹਾਡਾ ਉੱਥੇ ਨਿਕਾਹ ਕਰਕੇ ਤੇ ਟੁਰੋ। ਆ ਗੁੜੀਏ ਆ ਜਾਓ, ਆ ਜਾ ਮੇਰਾ ਪੁੱਤ। ਅੱਛਾ ਮੇਰਾ ਪੁੱਤ ਖੈਰ ਨਾਲ ਘਰ ਜਾਓ, ਤੇ ਜਿਹੜੀ ਵੀ ਗੱਲ ਹੈ ਜਾ ਕੇ ਆਪਣੇ ਘਰ ਜਾ ਕੇ ਖਤਮ ਕਰੋ, ਠੀਕ ਹੈ? ਆ ਜਾ ਆ ਜਾ ਆ ਜਾ ਆ ਜਾ। ਆਜੋ ਜੀ ਆਜੋ, ਹੁਣ ਮੈਂ ਤੁਹਾਡਾ ਵਹਿਮ ਦੂਰ ਕਰਾਂ। ਇੱਥੇ ਬੈਠੋ। ਹੈ ਬਾਹਰ ਦਾ ਤਾਲਾ ਵੀ ਖੁੱਲਾ ਹੋਇਆ, ਇੱਥੇ ਦੀ ਚਾਬੀ ਵੀ ਲੱਗੀ ਆ। ਮੈਂ ਤਾਂ ਚਾਬੀ ਜੇਬ 'ਚ ਪਾ ਕੇ ਲੱਗਿਆ ਸੀ। ਤੁਸੀਂ ਟੈਨਸ਼ਨ ਨਾ ਲਵੋ ਜੀ, ਮੈਂ ਤੁਹਾਡਾ ਸ਼ੱਕ ਦੂਰ ਕਰਦਾ ਹੁਣੇ। ਹਾਂ ਹਾਂ, ਮੈਂ ਵੀ ਤੇ ਦੇਖਾਂ ਕਿਹੜੀ ਮੇਰੀ ਸੋਕਣ ਅੰਦਰ ਤਾੜੀ ਆ। ਕੱਢ ਕੱਢ ਬਾਹਰ, ਮੈਂ ਵੇਖ ਲੈਣੀ। ਬਾਹਰ ਨਿਕਲਣੀ? ਮੈਨੂੰ ਪੱਕਾ ਯਕੀਨ ਹੋ ਗਿਆ, ਅੰਦਰ ਜਦੋਂ ਮੈਂ ਡੱਕ ਕੇ ਗਿਆ ਸੀ ਨਾ, ਉਹ ਹੈ ਨਹੀਂ, ਤੂੰ ਹੀ ਚੜੇਲ ਵਾਂ। ਆਪਣੀ ਜ਼ੁਬਾਨ ਬੰਦ ਕਰ ਲੈ। ਕੀ ਤੂੰ ਮੈਨੂੰ ਚੜੇਲ ਚੜੇਲ ਲਾਇਆ ਹੋਇਆ? ਉਹ ਨਾ ਹੋਵੇ ਕਿ ਅੱਜ ਸ਼ਗਨਾਂ ਦੇ ਦਿਨ ਤੂੰ ਮੇਰੇ ਕੋਲ ਕੁੱਟ ਖਾ ਲਵੇਂ, ਸਮਝ ਆਈ ਹੈ ਨਾ? ਉਹ ਮੈਂ ਤਾਲਾ ਲਾ ਕੇ ਤਾਲਾ ਲਾਇਆ, ਮੈਂ ਆਪੇ ਦੇਖ ਲਾਂਗੀ। ਇਹਨੂੰ ਮੈਂ ਆਪ ਬੰਦ ਕਰਕੇ ਗਿਆ ਵਾਂ। ਬਾਹਰਲਾ ਤਾਲਾ। ਸਲਾਮੁਅਲੈਕਮ ਮੇਰਾ ਯਾਰ ਬੱਬਰ ਸ਼ੇਰ ਲਾੜਾ, ਜੱਫੀ ਪਾ, ਮੁਬਾਰਕ ਹੋਵੇ ਭਰਾਵਾ ਤੈਨੂੰ ਵਿਆਹ ਦੀ। ਪਿਆਰ ਮੁਬਾਰਕ। ਤੈਨੂੰ ਕਾਹਦੀਆਂ ਖੁਸ਼ੀਆਂ ਚੜੀਆਂ? ਉਹ ਭਾਈ ਤੇਰੇ ਭਰਾ ਨੇ ਵੀ ਵਿਆਹ ਕਰਾ ਲਿਆ ਵਾ। ਨਾਲੇ ਮੇਰੀ ਘਰ ਦੀ ਨੇ ਅੱਜ ਬਣਾਇਆ ਵਾ ਖਾਣਾ ਸਪੈਸ਼ਲ। ਪਹਿਲਾ ਦਿਨ ਸੀਗਾ ਤੇ ਬਾਬਾ ਜੀ ਉਹਨੂੰ ਮੈਂ ਕਿਹਾ ਵਾ ਖਾਣੇ ਨੂੰ ਕੋਈ ਬੰਦਾ ਹੱਥ ਨਾ ਲਾਵੇ ਜਿੰਨੀ ਦੇਰ ਮੇਰਾ ਯਾਰ ਇਮਲੀ ਲਾਏਗਾ। ਚੱਲ ਮੇਰੇ ਨਾਲ, ਖਾਣਾ ਖਾਣਾ ਤਾਂ ਆਪਾਂ ਇਕੱਠੇ ਹੀ ਖਾਣਾ, ਭਰਜਾਈ ਨੂੰ ਵੀ ਨਾਲ ਲੈ ਲਾ। ਉਹ ਨਹੀਂ, ਉਹ ਥੱਕੀ, ਉਹਨੂੰ ਰਹਿਣ ਦੇ। ਥੱਕੀ ਉਹ ਇੱਥੇ ਹੀ ਰਹੀ ਅੰਦਰ, ਮੈਂ ਤੇਲੀ ਖਾਣਾ ਛਾਣਾ ਨਾਲ ਲੈ ਕੇ ਆਉਂਗਾ, ਗੈਪ ਨਾ ਹੋ ਜਾਏ ਕਿਤੇ। ਚੱਲ ਆ ਜਾ ਉਹ ਯਾਰ ਆ ਜਾ ਆ ਜਾ ਇਮਲੀ, ਤੇਰਾ ਆਪਣਾ ਹੀ ਘਰ ਆ, ਆ ਜਾ ਆ ਜਾ ਬੈਠ। ਰੋਟੀ ਕਿੱਥੇ ਆ ਜਾਂਦੀ ਇਰਮ, ਇਰਮ ਬਾਹਰ ਆ, ਤੇਰਾ ਜੇਠ ਆਇਆ, ਪਾਣੀ ਦਾ ਗਲਾਸ ਲਈ ਆਵੀਂ। ਆ ਗਈ ਜੀ, ਆ ਗਈ। ਦੇਖਣਾ ਕੋਈ ਨਹੀਂ, ਖਾਣਾ ਛਾਣਾ ਤਾਂ ਖਾ ਪਹਿਲੀ ਦਫਾ। ਤੇਰੇ ਬੈਠ। ਘਰ ਤੇਰੇ ਘਰ ਆਏ ਹੁਣ ਖਾਲੀ ਹੱਥ ਥੋੜੀ ਏਦਾਂ ਹੋਣਾ। ਕੋਈ ਨਹੀਂ, ਹੋਰ ਸੁਣ। ਤੇਰੇ ਸਾਹਮਣੇ ਹੀ ਆ ਸਾਰੇ ਹਾਲਾਤ, ਜੋ ਵੀ। ਚੱਲ ਸ਼ੁਕਰ ਅੱਲਾ। ਜੀ अस्सलाम वालेकुम। ਚੱਲ ਜੇਠ ਨੂੰ ਪਾਣੀ ਦੇ। ਉਹ ਤੂੰ ਮੇਰੇ ਤੋਂ ਵੀ ਪਹਿਲਾਂ ਇੱਥੇ ਆ ਗਈ ਆ, ਤੂੰ ਵਾਕਈ ਚੜੇਲ ਆ। ਓਏ ਇਮਲੀ, ਮੈਂ ਤੇਰਾ ਬੜਾ ਹਯਾ ਕਰਦਾ ਮੈਂ, ਤੂੰ ਉਹਨੂੰ ਚੜੇਲ ਚੜੇਲ ਕਹਿਣ ਡਿਆ ਵਾ। ਉਹ ਮੇਰੀ ਬੀਵੀ ਆ, ਮੇਰੀ ਉਹਦੇ ਨਾਲ ਸ਼ਾਦੀ ਹੋਈ ਆ, ਤੇਰੀ ਭਰਜਾਈ ਆ, ਕੋਈ ਖਿਆਲ ਕਰ। ਜਿਹਨੂੰ ਮੈਂ ਅੰਦਰ ਬਿਠਾ ਕੇ ਆਇਆ ਸੀ, ਫਿਰ ਉਹ ਕੌਣ ਸੀ? ਇਮਲੀ ਇਹ ਉਹੀ ਕੁੜੀ ਆ ਜਿਹਨੂੰ ਤੂੰ ਅੰਦਰ ਤਾੜਿਆ ਸੀਗਾ। ਜਦੋਂ ਤੇਰੇ ਘਰ ਗਈ ਆ, 1 ਘੰਟਾ ਮੈਂ ਬਾਹਰ ਇੰਤਜ਼ਾਰ ਕਰਦਾ ਰਿਹਾ ਵਾਂ। ਤੂੰ ਸਿਰੇ ਸੁਰੇ ਲਾ ਕੇ ਬਾਹਰ ਆਇਆ ਤੇ ਮੈਂ ਆਉਂਦੇ ਨੇ ਤੈਨੂੰ ਜੱਫੀ ਪਾਈ। ਜੱਫੀ ਪਾਉਂਦੇ ਸਾਰੀ ਤੇਰੀ ਜੇਬ ਚੋਂ ਮੈਂ ਚਾਬੀ ਕੱਢੀ। ਜਦੋਂ ਚਾਬੀ ਕੱਢੀ ਤੂੰ ਮੋਟਰਸਾਈਕਲ ਨੂੰ ਕਿੱਕ ਮਾਰੀ, ਤੂੰ ਚਲਾ ਗਿਆ ਤੇ ਮੈਂ ਫੌਰੀ ਤੇਰਾ ਤਾਲਾ ਬਾਹਰਲਾ ਖੋਲਿਆ। ਬਾਹਰਲਾ ਖੋਲ ਕੇ ਤੇ ਜਦੋਂ ਮੈਂ ਸਾਹਮਣੇ ਦੇਖਿਆ ਤਾਂ ਸਾਹਮਣਲਾ ਵੀ ਦਰਵਾਜ਼ੇ ਵਾਲਾ ਤਾਲਾ ਲੱਗਾ ਤੇ ਇਹਨੂੰ ਮੈਂ ਤਾਲਾ ਖੋਲ ਕੇ ਫਿਰ ਅੰਦਰੋਂ ਕੱਢਿਆ। ਇਹਨੂੰ ਸਾਹ ਬੜਾ ਚੜਿਆ ਸੀ, ਇਹਦਾ ਤਾਂ ਸਾਹ ਬੰਦ ਹੋ ਗਿਆ ਸੀਗਾ। ਇਹ ਬਾਹਰ ਆਈ, ਇਹਨੇ ਮੇਰਾ ਸ਼ੁਕਰ ਅਦਾ ਕੀਤਾ। ਉਹਨੇ ਕਿਹਾ ਤੇਰੀ ਮਿਹਰਬਾਨੀ, ਤੂੰ ਮੈਨੂੰ ਇਸ ਕਮਰੇ ਚੋਂ ਬਾਹਰ ਕੱਢਿਆ, ਇਸ ਕੈਦ ਚੋਂ ਬਾਹਰ ਕੱਢਿਆ। ਤੇ ਫਿਰ ਇਹਨੇ ਮੇਰੇ ਨਾਲ ਵਾਅਦਾ ਕੀਤਾ ਮੈਂ ਤੇਰੇ ਨਾਲ ਸ਼ਾਦੀ ਕਰਾਂਗੀ। ਤੇ ਉਸ ਤੋਂ ਬਾਅਦ ਇਹਨੇ ਮੇਰੇ ਨਾਲ ਸ਼ਾਦੀ ਕੀਤੀ ਆ ਤੇ ਹੁਣ ਇਹ ਤੇਰੀ ਭਰਜਾਈ ਆ ਤੇ ਮੇਰੀ ਬੀਵੀ ਆ। ਤੇਰੀ ਬੀਵੀ ਤੇਰੇ ਘਰ, ਮੇਰੀ ਬੀਵੀ ਮੇਰੇ ਘਰ ਆ। ਬਿਹਤਰ ਇਹ ਹੀ ਆ ਇੱਥੋਂ ਖਾਣਾ ਖਾ, ਅਗਰ ਜੇ ਨਹੀਂ ਖਾਣਾ ਤੇ ਇੱਥੋਂ ਨਿਕਲ ਜਾ। ਲੱਗਦਾ ਤੂੰ ਪਾਗਲ ਹੋ ਗਿਆ ਵਾ। ਉਹ ਨਹੀਂ, ਮੈਂ ਪਾਗਲ ਹੋ ਗਿਆ, ਤੂੰ ਮੈਂਟਲ ਹੋ ਗਿਆ ਵਾ। ਮੈਂ ਵੀ ਮੈਂਟਲ ਹੋ ਗਿਆ, ਮੈਂ ਆਪ ਬੰਦ ਕਰਕੇ ਆਇਆ ਵਾਂ। ਮੈਂ ਦੇਖਦਾ ਜਾ ਕੇ ਉਹਨੂੰ। ਜਾ ਦੇਖ ਲੈ ਜਾ ਕੇ।
ਅੱਲਾ ਖੈਰ ਕਰੇ। ਕੁੜੀ ਨੇ ਬੜਾ ਐਮਰਜੈਂਸੀ ਫੋਨ ਕੀਤਾ। ਇਮਲੀ ਓਏ अस्सलाम वालेकुम भी। और की हाल आ पुत्रो? और हूँ कड़ा कड़िया किदा तेरा? मैंने लगता धीए तू मजबूर हो के फोन किया मैनू है। और तू उधर मुंह करके बैठी आ, तू इधर मुंह करके बैठा। और पुत्रा और नवी नवी हाले शादी हुई है, एक दिन नहीं होया तुहाडी शादी हुई ते तुसीं हुणे रुस रुस बैठे हो। ओए प्यार मुहब्बत नाल रवो पुत। ਅੱਬਾ ਜੀ ਦੱਸੋ ਮੈਂ ਤੁਹਾਡਾ ਕੀ ਵਿਗਾੜਿਆ ਸੀ? ਕਿਹੜਾ ਤੁਹਾਨੂੰ ਦੁੱਖ ਦਿੱਤਾ ਸੀ ਕਿ ਤੁਸੀਂ ਮੈਨੂੰ ਇਹਦੇ ਨਾਲ ਵਿਆਹਤਾ ਹੈ? ਕਿਹੜਾ ਬਦਲਾ ਲਿਆ ਤੁਸੀਂ ਮੇਰੇ ਕੋਲ? ਇਹ ਤੇ ਹਰ ਵੇਲੇ ਮੈਨੂੰ ਚੜੇਲ ਚੜੇਲ ਕਹਿੰਦਾ ਰਹਿੰਦਾ ਹੈ। ਤੁਹਾਡੀ ਮਿਹਰਬਾਨੀ ਆ ਬਜ਼ੁਰਗੋ, ਤੁਸੀਂ ਇਹਨੂੰ ਇੱਥੋਂ ਲੈ ਜਾਓ। ਇਹਦੀ ਵਜ੍ਹਾ ਨਾਲ ਮੈਨੂੰ ਲੋਕੀ ਪਾਗਲ ਪਾਗਲ ਕਹਿਣ ਲੱਗ ਪਏ ਆ। ਪੁੱਤ ਪਹਿਲੇ ਕੋ ਤਾਂ ਪਿੰਡ 'ਚ ਤੇ ਤੈਨੂੰ ਵਕੀਲ ਵਕੀਲ ਕਹਿੰਦੇ ਸੀ, ਉਹ ਪਹਿਲੇ ਵੀ ਤੂੰ ਪਾਗਲ ਹੀ ਲੱਗਦਾ ਸੀ। ਅੱਬਾ ਜੀ ਇਹਨੂੰ ਮੈਂ ਬਿਠਾਉਣਾ ਕਿਤੇ ਆ, ਲੱਭਦੀ ਕਿਤੇ ਹੋਵਾਂ, ਭੇਜਦਾ ਕਿਤੇ ਆ, ਪਈ ਕਿਤੇ ਹੁੰਦੀ ਇਹ। ਉਹ ਗੱਲ ਸੁਣਾ ਪੁੱਤਰਾ, ਮੈਂ ਤੇਰੀ ਸਾਰੀ ਗੱਲ ਸਮਝ ਗਿਆ। 20 ਸਾਲ ਪਹਿਲੇ ਅੱਲਾ ਨੇ ਮੈਨੂੰ 2 ਧੀਆਂ ਦਿੱਤੀਆਂ ਸੀ, ਜੁੜਵਾ, ਬਿਲਕੁਲ ਹਮ ਸ਼ਕਲ ਸੀ। ਮੈਨੂੰ ਤੇ ਸ਼ੱਕ ਪੈਂਦਾ ਤੇ ਜਿਵੇਂ ਇਹਦੀ ਕੋਈ ਦੂਸਰੀ ਭੈਣ ਤੂੰ ਦੇਖੀ ਹੈ ਤੇ ਤੈਨੂੰ ਇਹ ਲੱਗਦਾ ਤੇ ਇਹੋ ਹੀ ਆ। ਤੇ ਮੈਨੂੰ ਰੱਬ ਦਾ ਵਾਸਤਾ, ਉਹ ਇੰਨੇ ਦੇਰ ਪਹਿਲਾਂ ਉਹ ਮੇਰੀ ਧੀ ਗਵਾਚੀ ਸੀ, ਉਹ ਗਲੀ ਵਿੱਚ ਖੇਡਣ ਗਈ, ਮੈਨੂੰ ਮੁੜ ਕੇ ਲੱਭੀ ਨਹੀਂ। ਉਹ ਇਸ ਟਾਈਮ ਕੁੜੀ ਕਿੱਥੇ ਹੈ ਪੁੱਤਰ? ਆ ਮੈਨੂੰ ਦਿਖਾ, ਆ ਮੇਰੇ ਨਾਲ ਚੱਲ ਮੇਰਾ ਪੁੱਤਰ, ਆ ਨਾ। ਆਓ ਮੈਂ ਤੁਹਾਨੂੰ ਦਿਖਾਉਣਾ ਡਾਉਨ ਦੇ ਘਰ ਵਾ। ਆਓ ਬਜ਼ੁਰਗੋ, ਡਾਉਨ ਦੇ ਘਰ ਆ। ਆ ਚੱਲ ਯਾਰ। ਰੁਪਏ ਜੁੱਤੀ ਪਾਲਾ ਚੜੇਲੇ, ਆ ਜਾ। ਆਓ ਆਓ ਮੈਂ ਤੁਹਾਨੂੰ ਦਿਖਾਉਣਾ। ਆਓ ਉਹ ਕਿੱਥੇ ਆ? ਇੱਥੇ ਐਸੇ ਤੇ ਮੈਂ ਆਪ ਛੱਡ ਕੇ ਗਿਆ ਵਾਂ। ਉਹ ਡਾਉਨ ਓਏ, ਕੀ ਕੋੜੇ ਵੱਜੇ ਆ ਤੇਰੇ? ਸਿੱਧਾ ਤਾਂ ਹੋ। ਰੋਈ ਕਾ ਤੋਂ ਜਾਣਾ, ਗਵਾਚਾ ਮੈਂ ਤੂੰ? ਆਹ ਦੇਖ ਆਇਰਮ ਦੇ ਅੱਬੂ, ਮੈਂ ਲੈ ਕੇ ਆਇਆ ਉਹਨਾਂ ਨੂੰ। ਕੱਢ ਕਿੱਥੇ ਬੁੱਢੀ ਤੇਰੀ? ਬੁਲਾ ਉਹਨੂੰ, ਮੈਂ ਉਹ ਆਇਆ ਦੇਖਣ ਉਹਨੂੰ। ਓਏ ਉਹਦਾ ਖਾਨਾ ਖਰਾਬ ਹੋਵੇ, ਉਹਦਾ ਬੇੜਾ ਗਰਕ ਹੋਵੇ, ਉਹਦਾ ਜਾਂਦੀ ਦਾ ਐਕਸੀਡੈਂਟ ਹੋਵੇ। ਕੀ ਹੋਇਆ? ਓ ਯਾਰ ਉਹਨੇ ਸਾਰਾ ਸਮਾਨ ਮੇਰਾ ਫੇਵਰ ਸਾਰਾ ਕੁਝ ਲਪੇਟ ਕੇ ਰਕਸ਼ੇ 'ਚ ਪਾ ਕੇ ਤੇ ਮੇਰਾ ਰਕਸ਼ਾ ਬਾਹਰ ਖੜਾ ਸੀ, ਉਹ ਵੀ ਲੈ ਗਈ ਨਾਲ ਹੀ ਆ। ਨਾ ਪੁੱਤਰ, ਉਹ ਬਦਦੁਆਵਾਂ ਨਾ ਦੇ। ਓਏ ਇੱਕ ਪਿਓ ਨੇ ਆਪਣੀ ਧੀ ਨੂੰ ਬੜੀਆਂ ਮੁੱਦਤਾਂ ਦੇ ਬਾਅਦ ਦੇਖਣਾ ਸੀ, ਇੱਕ ਭੈਣ ਨੇ ਆਪਣੀ ਭੈਣ ਨੂੰ ਬੜੀ ਦੇਰ ਬਾਅਦ ਮਿਲਣਾ ਸੀ। ਤੇ ਰੱਬ ਦਾ ਵਾਸਤਾ ਪੁੱਤਰ, ਓਏ ਉਹਨੂੰ ਬਦਦੁਆਵਾਂ ਨਾ ਦੇ। ਓਏ ਮੈਨੂੰ ਦੱਸ ਦੇ ਕਿੱਥੇ ਹੋ, ਕਿੱਥੇ ਮੇਰੀ ਧੀ? ਉਹ ਸਾਨੂੰ ਅੱਜ ਵੀ ਉਹਦਾ ਮੂੰਹ ਦੇਖਣਾ ਨਸੀਬ ਨਹੀਂ ਹੋਏਗਾ। ਤੁਹਾਨੂੰ ਉਸ ਮਰੀ ਦਾ ਮੂੰਹ ਵੀ ਦੇਖਣਾ ਨਸੀਬ ਨਾ ਹੋਵੇ। ਉਹ ਮੇਰਾ ਸਾਰਾ ਕੁਝ ਲੁੱਟ ਕੇ ਲੱਗ ਗਈ ਆ, ਉਹਦਾ ਬੇੜਾ ਗਰਕ ਹੋਵੇ। ਤੇ ਇੰਬਲੀ, ਤੇਰੀ ਬੁੱਢੀ ਦੇ ਵਿੱਚੋਂ ਮੈਨੂੰ ਆਪਣੀ ਬੁੱਢੀ ਨਜ਼ਰ ਆਉਣ ਡਈ ਆ। ਇਹ ਮੇਰੀ ਬੁੱਢੀ ਆ। ਵੇ ਕੀ ਹਲਕੇ ਕੁੱਤਿਆਂ ਤਰ੍ਹਾਂ ਪੈ ਗਿਆ ਵਾ, ਮੇਰੇ ਕੋਲ ਛਿੱਤਰ ਨਾ ਖਾ ਲਈ। ਆਪਣੀ ਤੇਰੀ ਬੁੱਢੀ ਨੱਸ ਗਈ ਤੇ ਮੇਰੇ ਤੇ ਡੋਰੇ ਪਾਉਣ ਲੱਗ ਪਿਆ ਉਤਰਿਆ। ਇੰਬਲੀ ਇਹ ਮੇਰੀ ਉਹ ਬੁੱਢੀ ਨਹੀਂ, ਤੇਰੀ ਇਹੀ ਬੁੱਢੀ।